ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ 4082722500, ਗੁਰਦੀਪ ਸਿੰਘ ਪਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਲਾਲੀ ਸਿੱਧੂ ਜੀ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ, ਰਣਵੀਰ ਸਿੰਘ ਰਾਣਾ, ਬੇਕਰਸਫੀਲਡ, ਮਨਜੀਤ ਸਿੰਘ ਸਿੱਧੂ, ਫਰਜ਼ਨੋ, ਬਲਰਾਜ ਕੌਰ ਸਹੋਤਾ, ਸਲਮਾ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਬਲਤੇਜ ਜੀ, ਪਹਿਲਾਂ ਸਭ ਤੋਂ ਗੱਲ ਕਰਦੇ ਹਾਂ ਜਿਹੜਾ ਬਜਟ ਲਿਆਂਦਾ ਗਿਆ ਆ ਇੰਡੀਆ ਦੇ ਵਿੱਚ, ਜਿਹੜੀ ਮਿਡਲ ਕਲਾਸ ਆ ਉਹਦਾ ਦੇ ਨਾਲ ਵੱਡੀ ਠੱਗੀ। ਜੇ ਆਪਾਂ ਵੋਟਾਂ ਦੀ ਜਿਹੜੀ ਗੱਲ ਕਰੀਏ ਤੇ ਇਹ ਕਿਹਾ ਜਾਂਦਾ ਜੀ ਕਿ ਸਭ ਤੋਂ ਵੱਧ ਵੋਟਾਂ ਜਿਹੜੀਆਂ ਬੀਜੇਪੀ ਨੂੰ ਪਾਈਆਂ ਮਿਡਲ ਕਲਾਸ ਨੇ, ਜਿਹਨੇ ਕਿ ਦੁਬਾਰਾ ਉਹਨੂੰ ਸੱਤਾ ਦੇ ਵਿੱਚ ਜਿਹੜਾ ਜੀ ਉਹ ਲਿਆਂਦਾ। ਇਹ ਫਿਗਰਸ ਜਿਹੜੀਆਂ ਜੀ ਉਹ ਦੱਸਦੀਆਂ ਨੇ ਤੇ ਸ਼ਾਇਦ ਤੁਸੀਂ ਕਹਿ ਸਕਦੇ ਹੋ ਕਿ ਮਿਡਲ ਕਲਾਸ ਨੂੰ ਇੱਕ ਤੋਹਫਾ ਜਿਹੜਾ ਜੀ ਉਹ ਕੇਂਦਰ ਦੀ ਸਰਕਾਰ ਨੇ ਸੈਕਿੰਡ ਟਰਮ ਦੇ ਆਪਣੇ ਪਹਿਲੇ ਬਜਟ ਦੇ ਵਿੱਚ ਜਿਹੜਾ ਜੀ ਉਹ ਦੇਤਾ। ਪੈਟਰੋਲ ਤੇ ਡੀਜ਼ਲ ਦੇ ਉੱਤੇ 1 ਰੁਪਈਏ ਦੀ ਐਕਸਾਈਜ਼ ਡਿਊਟੀ ਤੇ 1 ਰੁਪਈਏ ਦਾ ਸੈਸ ਜਿਹੜਾ ਜੀ ਉਹ ਵੱਧ ਗਿਆ, ਭਾਵ ਕਿ ਦੋਵੇਂ 2.5 ਰੁਪਈਏ ਤੱਕ ਮਹਿੰਗੇ ਹੋ ਗਏ ਸਿੱਧੇ ਜਿਹੜਾ ਜੀ। ਇਹਦੇ ਨਾਲ ਬਹੁਤ ਵੱਡਾ ਅਸਰ ਜਿਹੜਾ ਜੀ ਉਹ ਆਮ ਲੋਕਾਂ ਦੇ ਉੱਤੇ ਜਿਹੜਾ ਜੀ ਉਹ ਪਊਗਾ। ਪਹਿਲਾਂ 250 ਕਰੋੜ ਤੱਕ ਦੇ ਸਾਲਾਨਾ ਟਰਨਓਵਰ ਵਾਲੀਆਂ ਕੰਪਨੀਆਂ ਨੂੰ 25% ਕਾਰਪੋਰੇਟ ਟੈਕਸ ਜਿਹੜਾ ਜੀ ਦਿੰਦਾ ਹੁੰਦਾ ਸੀਗਾ। ਹੁਣ 400 ਕਰੋੜ ਰੁਪਈਏ ਤੱਕ ਟਰਨਓਵਰ ਵਾਲੀ ਜਿਹੜੀ ਕੰਪਨੀ ਆ ਉਹਨੂੰ 25% ਕਾਰਪੋਰੇਟ ਟੈਕਸ ਦੇਣਾ ਪਊਗਾ। ਇਹਦਾ 99.3% ਜਿਹੜੀਆਂ ਕੰਪਨੀਆਂ ਨੇ ਉਹਨੂੰ ਫਾਇਦਾ ਹੋਊਗਾ। ਮਤਲਬ ਕਿ ਬਹੁਤ ਵੱਡੀਆਂ ਜਿਹੜੀਆਂ ਕੰਪਨੀਆਂ ਹੋ ਗਈਆਂ ਇਹਦੇ ਵਿੱਚ ਮਿਡਲ ਕਲਾਸ ਨਹੀਂ ਆਉਂਦੇ। 400 ਕਰੋੜ ਰੁਪਈਏ ਵਾਲੀਆਂ ਜਿਹੜੀਆਂ ਜੀ ਇਹਦੇ ਵਿੱਚ ਆ ਗਈਆਂ। ਪੈਟਰੋਲ ਡੀਜ਼ਲ ਦੇ ਨਾਲ ਨਾਲ ਸੋਨਾ ਚਾਂਦੀ, CCTV ਕੈਮਰੇ ਜਿਹੜੇ ਜੀ ਉਹ ਸਾਰੇ ਦੇ ਸਾਰੇ ਮਹਿੰਗੇ ਹੋ ਗਏ। ਰਿਟਰਨ ਫਾਈਲ ਕਰਨ ਦੇ ਵਾਸਤੇ ਇੰਨੀ ਛੋਟ ਦਿੱਤੀ ਗਈ ਆ ਕਿ ਆਧਾਰ ਕਾਰਡ ਦੇ ਦਿੱਤਾ ਤੇ ਫਿਰ ਪੈਨ ਕਾਰਡ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਜਿਹੜਾ ਜੀ ਉਹ ਹੋਊਗੀ। ਜਿਹੜੇ ਮਿਡਲ ਕਲਾਸ ਹੈ ਜੀ ਉਹ ਠੱਗੀ ਗਈ ਇਹਦੇ ਵਿੱਚ ਵੱਡੇ ਪੱਧਰ ਦੇ। 2 ਕਰੋੜ ਤੋਂ ਲੈ ਕੇ 5 ਕਰੋੜ ਰੁਪਈਏ ਦੀ ਸਾਲਾਨਾ ਆਮਦਨ ਵਾਲਿਆਂ ਦੇ ਵਾਸਤੇ ਸਰਚਾਰਜ ਜਿਹੜਾ ਜੀ ਉਹ 3% ਤੇ 5 ਕਰੋੜ ਤੋਂ ਜ਼ਿਆਦਾ ਦੀ ਜਿਹੜੀ ਸਾਲਾਨਾ ਇਨਕਮ ਵਾਲਿਆਂ ਦੇ ਵਾਸਤੇ ਸਰਚਾਰਜ ਜਿਹੜਾ ਜੀ ਉਹ 7% ਹੋ ਗਿਆ। ਇਹਦਾ ਅਸਰ ਜਿਹੜਾ ਜੀ ਹੋਊਗਾ ਕਿ 2 ਕਰੋੜ ਤੋਂ ਲੈ ਕੇ 5 ਕਰੋੜ ਰੁਪਈਏ ਦੀ ਸਾਲਾਨਾ ਜਿਨ੍ਹਾਂ ਲੋਕਾਂ ਦੀ ਇਨਕਮ ਹੈ ਉਹਨਾਂ ਨੂੰ 39% ਟੈਕਸ ਤੇ 5 ਕਰੋੜ ਤੋਂ ਜ਼ਿਆਦਾ ਐਨੂਅਲ ਟੈਕਸੇਬਲ ਇਨਕਮ ਵਾਲਿਆਂ ਨੂੰ 42.47% ਜਿਹੜਾ ਜੀ ਉਹ ਟੈਕਸ ਦੇਣਾ ਪਊਗਾ। ਇੱਕ ਬੈਂਕ ਦੇ ਖਾਤੇ ਦੇ ਵਿੱਚੋਂ ਸਾਲ ਦੇ ਵਿੱਚ 1 ਕਰੋੜ ਰੁਪਈਏ ਤੋਂ ਜ਼ਿਆਦਾ ਕੈਸ਼ ਕਢਾਇਆ ਤਾਂ 2% ਇਹਦੇ ਉੱਤੇ TDS ਜਿਹੜਾ ਜੀ ਉਹ ਲੱਗ ਜਾਊਗਾ। ਪ੍ਰਾਪਰਟੀ ਦੀ ਕੀਮਤ ਦੇ ਵਿੱਚ ਕਲੱਬ ਮੈਂਬਰਸ਼ਿਪ ਤੇ ਪਾਰਕਿੰਗ ਵਰਗੀ ਫੀਸ ਵੀ ਜਿਹੜੀ ਹੈ ਜੀ ਜੋੜੀ ਜਾਊਗੀ। ਕੀਮਤ 50 ਲੱਖ ਤੋਂ ਜ਼ਿਆਦਾ ਹੋਈ ਤਾਂ TDS ਜਿਹੜਾ ਜੀ ਇਹਦੇ ਵਿੱਚ ਕੱਟਿਆ ਜਿਹੜਾ ਜੀ ਉਹ ਜਾਊਗਾ। ਬੇਸ਼ੱਕ ਇਨਕਮ ਟੈਕਸ ਦੇ ਵਿੱਚ ਕੋਈ ਬਦਲਾਅ ਨਹੀਂ ਗਾ, ਪਰ 14.5 ਲੱਖ ਰੁਪਈਏ ਤੱਕ ਦੀ ਇਨਕਮ ਦੇ ਉੱਤੇ ਇਹਦੇ ਉੱਤੇ ਜਿਹੜਾ ਜੀ ਕੁਛ ਟੈਕਸ ਜਿਹੜਾ ਉਹ ਬਚਾਇਆ ਜਾ ਜਿਹੜਾ ਜੀ ਉਹ ਸਕੂਗਾ। ਇੰਪੋਰਟਡ ਕਾਰਾਂ ਮਹਿੰਗੀਆਂ ਹੋ ਗਈਆਂ, AC ਮਹਿੰਗੇ ਹੋ ਗਏ, ਮਾਰਬਲ ਮਹਿੰਗਾ ਹੋ ਗਿਆ, ਵੀਡੀਓ ਰਿਕਾਰਡਰ ਜਿਹੜਾ ਜੀ ਉਹ ਮਹਿੰਗਾ ਹੋ ਗਿਆ, ਆਟੋ ਪਾਰਟਸ ਮਹਿੰਗੇ ਹੋ ਗਏ, ਜਿਹੜੇ ਕਿਤਾਬਾਂ, ਸੋਨਾ, ਟਾਇਲਸ, ਪੈਟਰੋਲ ਡੀਜ਼ਲ ਸਾਰਾ ਕੁਛ ਜਿਹੜਾ ਜੀ ਉਹ ਮਹਿੰਗਾ ਹੋ ਗਿਆ। ਜੇ 45 ਲੱਖ ਤੱਕ ਦਾ ਘਰ ਖਰੀਦਿਆ ਤਾਂ ਇਹਦੇ ਉੱਤੇ ਹੋਮ ਲੋਨ 1.5 ਲੱਖ ਤੱਕ ਦਾ ਜਿਹੜਾ ਵਿਆਜ ਹੈ ਜੀ ਉਹ ਟੈਕਸ ਤੋਂ ਛੋਟ ਵਾਲਾ ਹੋਊਗਾ। 3.5 ਲੱਖ ਤੱਕ ਵਿਆਜ ਦੇ ਉੱਤੇ ਟੈਕਸ ਨਹੀਂ ਹੋਊਗਾ। 120 ਕਰੋੜ ਤੋਂ ਜ਼ਿਆਦਾ ਲੋਕਾਂ ਦੇ ਕੋਲੇ ਆਧਾਰ ਕਾਰਡ ਹੈ ਦੇਸ਼ ਦੇ ਵਿੱਚ, ਜਿਹਦੇ ਕੋਲੇ ਪੈਨ ਕਾਰਡ ਨਹੀਂ ਗਾ ਉਹ ਆਧਾਰ ਕਾਰਡ ਤੋਂ ਇਨਕਮ ਟੈਕਸ ਰਿਟਰਨ ਜਿਹੜਾ ਜੀ ਉਹ ਭਰ ਸਕਦੇ ਆ। ਜਿਹੜੇ ਇਲੈਕਟ੍ਰਿਕ ਵਹੀਕਲ ਨੇ ਉਹਦੇ ਉੱਤੇ ਜੇ ਕਰਜ਼ਾ ਲਿਆ ਹੋਇਆ ਤਾਂ ਉਹਦਾ ਵਿਆਜ ਜਿਹੜਾ ਦੇਣ ਦੇ ਵਾਸਤੇ ਇਹਦੇ ਵਿੱਚ 1.5 ਲੱਖ ਰੁਪਈਏ ਤੱਕ ਦੀ ਛੋਟ ਜਿਹੜੀ ਹੈ ਜੀ ਉਹ ਗਈ ਹੈ। ਜਿਹੜੇ ਮਾਹਰ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਇਹ ਜਿਹੜੀ ਠੱਗੀ ਆ ਵੱਡੇ ਪੱਧਰ ਦੇ ਉੱਤੇ ਜਿਹੜਾ ਮਿਡਲ ਕਲਾਸ ਜਿਹੜੀ ਬਹੁਤ ਵੱਡੀ ਜਿਹਨਾਂ ਦੀ ਗਿਣਤੀ ਆ ਉਹਨਾਂ ਦੇ ਨਾਲ ਜਿਹੜੀ ਹੈ ਜੀ ਉਹ ਵੱਜੀ ਆ ਇਹ ਠੱਗੀ। ਉਹਨਾਂ ਨੂੰ ਜਿਹੜਾ ਜੀ ਮੁਸ਼ਕਿਲਾਂ ਵਧਣਗੀਆਂ ਉਹਨਾਂ ਦੀਆਂ। ਔਰ ਉਂਝ ਵੀ ਇੱਕ ਗੱਲ ਜਿਹੜੀ ਜੀ ਉਹ ਕਹੀ ਜਾਂਦੀ ਆ ਕਿ ਇੱਕ ਮਿਡਲ ਕਲਾਸ ਜਿਹੜੀ ਕਿ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਸਰਕਾਰ ਦੇ ਸਮੇਂ ਸਭ ਤੋਂ ਜ਼ਿਆਦਾ ਜਿਹੜਾ ਜੀ ਉਹ ਵਧੀ ਸੀਗੀ।
ਉਹਦੇ ਉੱਤੇ ਉਂਝ ਵੀ ਡੰਡਾ ਜਿਹੜਾ ਜੀ ਉਹ ਵੱਡਾ ਰਹੂਗਾ। ਔਰ ਆਉਣ ਵਾਲੇ ਸਾਲਾਂ ਦੇ ਦੌਰਾਨ ਮਾਹਰ ਜਿਹੜੇ ਆ ਜੀ ਇਹ ਗੱਲ ਕਹਿੰਦੇ ਆ ਵੀ ਜਾਂ ਤਾਂ ਬਹੁਤ ਅਮੀਰ ਰਹਿ ਜਾਣਗੇ ਤੇ ਜਾਂ ਫਿਰ ਬਹੁਤ ਗਰੀਬ ਜਿਹੜੇ ਜੀ ਉਹ ਰਹਿ ਜਾਣਗੇ। ਮਿਡਲ ਕਲਾਸ ਜਿਹੜੀ ਆ ਉਹ ਹੌਲੀ ਹੌਲੀ ਖਾਤਮੇ ਵੱਲ ਨੂੰ ਵਧੂਗੀ। ਸ਼ਾਇਦ ਜਿਹੜਾ ਬਜਟ ਆਇਆ ਭਾਰਤ ਦਾ ਇਹ ਵੀ ਇਸ ਪਾਸੇ ਵੱਲ ਨੂੰ ਕਿਤੇ ਨਾ ਕਿਤੇ ਇਸ਼ਾਰਾ ਕਰਦਾ ਜੀ। ਬਿਲਕੁਲ ਜੀ, ਕੋਸ਼ਿਸ਼ਾਂ ਤਾਂ ਇਹੀ ਆ ਨਾ ਹੁਣ ਆਈ ਸਰਕਾਰ ਦੀਆਂ। ਤਾਂ ਅੱਗੇ ਕਰਦੇ ਆ ਪੰਜਾਬ ਦੇ ਵਿੱਚ ਜਿਹੜਾ ਪਾਣੀ ਮਾਫੀਆ ਉਹ ਸਰਗਰਮ ਹੋਇਆ। ਵੈਸੇ ਤਾਂ ਮਾਫੀਏ ਦਾ ਬੋਲਬਾਲਾ ਜੀ ਕਈ ਮਾਮਲਿਆਂ ਦੇ ਵਿੱਚ ਮਾਫੀਏ ਦਾ ਬੋਲਬਾਲਾ ਹੈ। ਜਿਵੇਂ ਜਿਹੜਾ ਜੀ ਰੇਤ ਮਾਫੀਆ ਵੱਡਾ, ਔਰ ਰੇਤ ਮਾਫੀਆ ਕੋਈ ਸਮਾਂ ਹੁੰਦਾ ਸੀਗਾ ਜੀ ਕਿ ਜਿੰਨੀ ਕਿ ਜਿਹਨੂੰ ਰੇਤਾ ਚਾਹੀਦੀ ਸੀ ਉਨੀ ਕੋ ਲੈ ਆਉਂਦਾ ਹੁੰਦਾ ਸੀਗਾ, ਕੋਈ ਨਹੀਂ ਸੀ ਪੁੱਛਦਾ। ਜਿਉਂ-ਜਿਉਂ ਰੇਤ ਜਿਹੜੀ ਮਹਿੰਗੀ ਹੋਣ ਲੱਗੀ ਤੇ ਜਿਹੜੇ ਰਾਜਨੀਤਿਕ ਲੋਕ ਨੇ ਫਿਰ ਉਹਨਾਂ ਨੇ ਆਪਣੇ ਟਿੱਪਰ ਪਾ ਲਏ। ਔਰ ਅੱਜ ਰੇਤ ਮਾਫੀਆ ਕਿੱਡਾ ਕੁ ਵੱਡਾ ਆ ਕਿਸੇ ਨੂੰ ਦੱਸਣ ਦੀ ਜਿਹੜੀ ਜੀ ਉਹ ਜ਼ਰੂਰਤ ਨਹੀਂ ਆ। ਕੋਈ ਸਰਕਾਰ ਇਹਦੇ ਉੱਤੇ ਕੰਟਰੋਲ ਨਹੀਂ ਕਰ ਸਕੀ। ਉਹਦਾ ਕਾਰਨ ਇਹ ਆ ਕਿ ਇਹਦੇ ਪਿੱਛੇ ਜਿਹੜਾ ਜੀ ਉਹ ਰਾਜਨੀਤਿਕ ਲੋਕ ਨੇ, ਔਰ ਇਹ ਮਾਫੀਆ ਏਡਾ ਜ਼ਿਆਦਾ ਅਮੀਰ ਹੋ ਗਿਆ, ਇੰਨਾ ਪੈਸਾ ਉਹਨੇ ਕਮਾ ਲਿਆ ਕਿ ਉਹ ਸਰਕਾਰਾਂ ਤੱਕ ਖਰੀਦ ਲੈਂਦਾ। ਇਸ ਕਰਕੇ ਹੱਥ ਜਿਹੜੇ ਜੀ ਉਹ ਖੜੇ ਹੋ ਗਏ। ਮੌਜੂਦਾ ਸਰਕਾਰ ਨੇ ਮਾਈਨਿੰਗ ਪਾਲਿਸੀ ਲਿਆਉਣੀ ਸੀ, ਉਹ ਅਜੇ ਤੱਕ ਨਹੀਂ ਆਈ। ਹੁਣ ਇੱਕ ਨਵਾਂ ਜਿਹੜਾ ਨਾ ਜੀ ਮਾਫੀਆ ਉਹ ਪੰਜਾਬ ਦੇ ਵਿੱਚ ਪਨਪ ਰਿਹਾ, ਇਹ ਪਾਣੀ ਮਾਫੀਆ। ਔਰ ਜਿਹੜਾ ਪਾਣੀ ਮਾਫੀਆ ਇਹ ਜਿਹੜਾ ਨਹਿਰੀ ਪਾਣੀ ਆ ਉਹਦੀ ਚੋਰੀ ਵੱਡੇ ਪੱਧਰ ਦੇ ਉੱਤੇ ਜਿਹੜਾ ਜੀ ਉਹ ਕਰਨ ਲੱਗ ਗਿਆ। ਅਫਸਰ ਜਿਹੜੇ ਆ ਜੀ ਉਹ ਰਾਤ ਨੂੰ ਗਸ਼ਤ ਵੀ ਕਰਦੇ ਆ। ਮਾਫੀਏ ਨੇ ਰਾਜਸਥਾਨ ਨਹਿਰ ਦੇ ਪਾਣੀ ਨੂੰ ਸੰਨ ਜਿਹੜੀ ਆ ਜੀ ਉਹ ਲਾਈ ਆ। ਰਾਜਸਥਾਨੀ ਜਿਹੜੇ ਕਿਸਾਨ ਨੇ ਉਹਨਾਂ ਨੇ ਪੰਜਾਬ ਦੇ ਵਿੱਚ ਆ ਕੇ ਨਹਿਰੀ ਪਾਣੀ ਦੀਆਂ ਚੋਰੀਆਂ ਫੜਵਾਈਆਂ ਨੇ, ਕਿਉਂਕਿ ਪਾਣੀ ਉਹਨਾਂ ਤੱਕ ਕੱਪੜਦਾ ਹੀ ਨਹੀਂ। ਮਾਲਵੇ ਦੀ ਜੇ ਗੱਲ ਕਰੀਏ ਤਾਂ ਬਠਿੰਡਾ, ਬਰਨਾਲਾ, ਫਾਜ਼ਿਲਕਾ, ਫਿਰੋਜ਼ਪੁਰ ਤੋਂ ਇਲਾਵਾ ਮੁਕਤਸਰ ਦੇ ਇਲਾਕੇ ਦੇ ਵਿੱਚ ਇਹ ਪਾਣੀ ਮਾਫੀਆ ਜਿਹੜਾ ਉਹ ਤੇਜ਼ੀ ਦੇ ਨਾਲ ਵੱਧ ਰਿਹਾ। ਕਿਉਂਕਿ ਅਕਸਰ ਇਹ ਗੱਲ ਆਖੀ ਜਾਂਦੀ ਹੈ ਨਾ ਜੀ ਕਿ ਜਿਹੜੀ ਅਗਲੀ ਵੱਡੀ ਜੰਗ ਹੋਣੀ ਆ ਉਹ ਪਾਣੀ ਦੇ ਨਾਂ ਨੂੰ ਹੋਣੀ ਆ। ਪੰਜਾਬ ਦਾ ਪਾਣੀ ਆਪਾਂ ਅਕਸਰ ਗੱਲ ਜਿਹੜੀ ਜੀ ਕਰਦੇ ਹਾਂ ਕਿ ਪੰਜਾਬ ਦਾ ਪਾਣੀ ਤੇਜ਼ੀ ਦੇ ਨਾਲ ਧਰਤੀ ਹੇਠਲਾ ਮੁੱਕ ਰਿਹਾ। ਜਿਹੜਾ ਸਾਡੇ ਕੋਲੇ ਕੁਦਰਤੀ ਦੇਣ ਆ ਦਰਿਆਵਾਂ ਦੇ ਪਾਣੀ ਦੀ, ਉਹ ਅਸੀਂ ਆਪ ਹੀ ਜਿਹੜਾ ਜੀ ਉਹ ਗੰਦਾ ਕਰੀ ਜਾ ਰਹੇ ਹਾਂ। ਇਸ ਕਰਕੇ ਪਾਣੀ ਦੀ ਜਿਹੜੀ ਤੋੜ ਆ ਉਹ ਦਿਸਣੀ ਹੈ। ਫਾਜ਼ਿਲਕਾ ਤੇ ਫਿਰੋਜ਼ਪੁਰ ਦੇ ਵਿੱਚ 2 ਦਰਜਨ ਤੋਂ ਉੱਤੇ ਨਹਿਰੀ ਪਾਣੀ ਦੇ ਚੋਰੀ ਦੇ ਕੇਸ ਫੜੇ ਗਏ ਆ। ਬਠਿੰਡਾ ਨਹਿਰ ਮੰਡਲ ਦੇ ਵਿੱਚ ਪੈਂਦਾ ਜੀ ਰਕਬਾ, ਉੱਥੇ ਵੀ ਚੋਰੀ ਦੇ ਕੇਸ ਫੜੇ ਗਏ ਆ। ਡੂਮਵਾਲੀ ਤੇ ਚਿਉਣਾ ਰਜਵਾਹੇ ਦੇ ਵਿੱਚ 8 ਕੇਸ ਜਿਹੜੇ ਨਹਿਰੀ ਪਾਣੀ ਦੀ ਚੋਰੀ ਦੇ ਫੜੇ ਗਏ ਆ। ਜਿਹੜੇ ਕਿਸਾਨ ਪਰੇਸ਼ਾਨ ਨੇ, ਜਿਹੜੇ ਤੇਲਾਂ ਦੇ ਉੱਤੇ ਪੈਂਦੇ ਆ, ਜਿਨ੍ਹਾਂ ਦਾ ਹੱਕ ਪਾਣੀ ਮਾਫੀਏ ਦੇ ਲੋਕ ਜਿਹੜਾ ਜੀ ਉਹ ਮਾਰ ਰਹੇ ਆ। ਇਹ ਕਰਦੇ ਕੀ ਆ ਮਾਫੀਆ ਵਾਲੇ ਜੀ? ਨਹਿਰਾਂ ਦੇ ਵਿੱਚ ਲੰਬੀਆਂ ਪਾਈਪਾਂ ਸੁੱਟ ਕੇ ਪਾਣੀ ਦੀ ਚੋਰੀ ਕਰਦੇ ਆ। ਰਾਤ ਨੂੰ ਇਹ ਸਰਗਰਮ ਜਿਹੜੇ ਜੀ ਹੁੰਦੇ ਆ। ਇਹਨਾਂ ਦੇ ਕੋਲੇ ਟੈਂਕਰ ਨੇ ਜੀ ਪਾਏ ਹੋਏ। ਉਹਨਾਂ ਟੈਂਕਰਾਂ ਦੇ ਵਿੱਚ ਇਹ ਨਹਿਰਾਂ ਦੇ ਵਿੱਚੋਂ ਜਿਹੜਾ ਜੀ ਉਹ ਪਾਣੀ ਲੱਦਦੇ ਆ। ਜਿਹੜਾ ਨਹਿਰੀ ਮਹਿਕਮਾ ਜੀ ਉਹ ਇਹ ਕਹਿੰਦਾ ਕਿ ਰਾਤ ਨੂੰ ਵੀ ਉਹ ਗਸ਼ਤ ਜਿਹੜੀ ਜੀ ਉਹ ਕਰਦੇ ਆ, ਪਰ ਉਹ ਕਹਿੰਦੇ ਆ ਕਿ ਪਾਣੀ ਚੋਰੀ ਕਰਨ ਵਾਲਿਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ, ਕਿਉਂਕਿ ਮਾਫੀਏ ਦੇ ਲੋਕ ਜਿਹੜੇ ਆ ਜੀ ਉਹ ਡਰਦੇ ਨਹੀਂਗੇ। ਬਿਨਾਂ ਕਿਸੇ ਸ਼ੱਕ ਦੇ ਇਹਦੇ ਪਿੱਛੇ ਵੀ ਵੱਡੇ ਲੋਕ ਜਿਹੜੇ ਜੀ ਹੋਣਗੇ। ਜਿਹੜੇ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ ਬਹੁਤ ਸਾਰੀਆਂ ਨਹਿਰੀ ਪਾਣੀ ਦੀਆਂ ਜਿਹੜੀਆਂ ਉਹ ਚੋਰੀਆਂ ਫੜੀਆਂ ਗਈਆਂ ਨੇ। ਇਸਲਾਮ ਵਾਲਾ, ਕਮਾਲ ਵਾਲਾ ਦੇ ਵਿੱਚ ਨਹਿਰੀ ਚੋਰੀ ਜਿਹੜੀ ਹੈ ਜੀ ਉਹ ਫੜੀ ਗਈ ਆ। ਜਿਹੜੀ ਜ਼ਿਆਦਾ ਸੱਟ ਹੈ ਪਾਣੀ ਚੋਰੀ ਹੋਣ ਦੀ ਉਹ ਰਾਜਸਥਾਨ ਦੇ ਕਿਸਾਨਾਂ ਨੂੰ ਵੱਜਦੀ ਆ, ਜਿਹਦੇ ਕਰਕੇ ਜਿਹੜਾ ਨਹਿਰੀ ਵਿਭਾਗ ਹੈ ਜੀ ਉਹ ਬਹੁਤਾ ਜ਼ਿਆਦਾ ਇਹਦੇ ਵੱਲ ਧਿਆਨ ਨਹੀਂ ਅਜੇ ਦਿੰਦਾ। ਮਾਨਸਾ, ਸੰਗਰੂਰ, ਲੁਧਿਆਣਾ ਤੇ ਪਟਿਆਲਾ ਡਿਸਟ੍ਰਿਕਟ ਦੇ ਵਿੱਚ 3 ਦਰਜਨ ਦੇ ਕਰੀਬ ਨਹਿਰੀ ਪਾਣੀ ਦੀ ਚੋਰੀ ਦੇ ਕੇਸ ਜਿਹੜੇ ਆ ਜੀ ਉਹ ਫੜੇ ਗਏ ਆ। ਔਰ ਟੈਂਕਰਾਂ ਦੇ ਵਿੱਚ ਜਿਹੜਾ ਜੀ ਇਹ ਚੋਰੀ ਕਰਕੇ, ਟੈਂਕਰਾਂ ਦੇ ਵਿੱਚ ਜਿਹੜਾ ਜੀ ਉਹ ਚੋਰੀ ਕਰਕੇ ਇਹ ਲਿਜਾਂਦੇ ਆ। ਜਿਹੜੇ ਐਕਸੀਅਨ ਆ ਨਹਿਰੀ ਵਿਭਾਗ ਦੇ, ਉਹ ਕਹਿੰਦੇ ਕਿ ਪੁਲਿਸ ਸਾਡਾ ਕੋਈ ਸਹਿਯੋਗ ਨਹੀਂ ਇਸ ਮਾਮਲੇ ਦੇ ਉੱਤੇ ਕਰਦੀ, ਉਹ ਕਿਸੇ ਦੇ ਉੱਤੇ ਮਾਮਲਾ ਜਿਹੜਾ ਜੀ ਉਹ ਦਰਜ ਨਹੀਂ ਕਰਦੀ। ਹੋ ਸਕਦਾ ਹੈ ਕਿ ਇਹਦੇ ਪਿੱਛੇ ਵੱਡੇ ਲੋਕ ਜਿਹੜੇ ਜੀ ਹੋਣ। ਤਾਂ ਜਿਵੇਂ ਆਪਾਂ ਅਕਸਰ ਗੱਲ ਕਰਦੇ ਹਾਂ ਰੇਤਾ ਦੀ ਕਿ ਜਿਹੜੇ ਟਿੱਪਰ ਨੇ ਉਹ ਰਾਜਨੀਤਿਕ ਲੋਕਾਂ ਦੇ ਨੇ। ਜਿਹੋ ਜਿਹੇ ਹਾਲਾਤ ਪੰਜਾਬ ਦੇ ਬਣਦੇ ਤੁਰੇ ਜਾ ਰਹੇ ਨੇ, ਜਿੱਧਰ ਨੂੰ ਇਹ ਜਾ ਰਹੇ ਨੇ, ਲੱਗਦਾ ਇਉਂ ਆ ਕਿ ਆਉਣ ਵਾਲੇ ਦਿਨਾਂ ਦੇ ਦੌਰਾਨ ਜਿਹੜੇ ਰਾਜਨੀਤਿਕ ਲੋਕ ਨੇ ਉਹ ਇਸ ਪਾਣੀ ਮਾਫੀਏ ਦੇ ਵਿੱਚ ਵੀ ਆਪਣੀ ਸਰਗਰਮੀ ਜਿਹੜੀ ਜੀ ਉਹ ਵਿਖਾਉਣਗੇ। ਤੇ ਫਿਰ ਇਹ ਵੀ ਗੱਲਾਂ ਜਿਹੜੀਆਂ ਜੀ ਉਹ ਚੱਲਣ ਲੱਗ ਜਾਣਗੀਆਂ ਕਿ ਫਲਾਨੀ ਜਗ੍ਹਾ ਤੋਂ, ਫਲਾਨੀ ਨਹਿਰ ਤੋਂ ਜਿਹੜਾ ਪਾਣੀ ਚੋਰੀ ਹੁੰਦਾ, ਉਹ ਜਿਹੜੇ ਟੈਂਕਰ ਆ ਉਹ ਫਲਾਨ ਮੰਤਰੀ ਦੇ ਜਾਂ ਫਲਾਨ ਰਾਜਨੀਤਿਕ ਬੰਦੇ ਦੇ ਆ ਜੀ। ਜਿਹੋ ਜਿਹੇ ਹਾਲਾਤ ਜਿਹੜੇ ਉਹ ਬਣਦੇ ਤੁਰੇ ਜਾ ਰਹੇ ਆ। ਪਾਣੀ ਸੰਭਾਲਣਾ ਲੋਕਾਂ ਨੇ ਨਾ ਜਿਹੜਾ ਜੀ ਉਹ ਸਿੱਖਿਆ ਤੇ ਨਾ ਸਿੱਖਣ ਦੇ ਵਾਸਤੇ ਕੋਈ ਜਿਹੜਾ ਜੀ ਉਹ ਤਿਆਰ ਹੈ। ਪਰ ਇਹ ਜਿਹੜੀਆਂ ਗੱਲਾਂ ਨੇ ਉਸ ਪਾਸੇ ਵੱਲ ਨੂੰ ਇਸ਼ਾਰਾ ਅੱਗੇ ਜਿਹੜਾ ਜੀ ਉਹ ਕਰ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਪਾਣੀ ਦਾ ਗੰਭੀਰ ਸੰਕਟ ਜਿਹੜਾ ਜੀ ਉਹ
ਬਰੂਆਂ ਦੇ ਉੱਤੇ ਜਿਹੜਾ ਜੀ ਉਹ ਆ ਗਿਆ ਤੇ ਇਹ ਮੁਸ਼ਕਲ ਆਉਂਦੇ ਦਿਨਾਂ ਦੇ ਦੌਰਾਨ ਵਧਣੀ ਹੈ। ਜੀ ਜੀ ਬਿਲਕੁਲ। ਤੇ ਅੱਗੇ ਗੱਲ ਕਰਦੇ ਜੀ, ਜੇਲ੍ਹ ਦੇ ਵਿੱਚੋਂ ਕੱਢ ਕੇ ਮਾਰੇ ਗਏ ਬਿਕਰਮਜੀਤ ਦੇ ਮਾਮਲੇ ਦੇ ਵਿੱਚ 11 ਪੁਲਿਸ ਵਾਲਿਆਂ ਸਣੇ 13 ਜਾਣੇ ਆ ਜਿਹੜੇ ਨਾਮਜ਼ਦ ਕੀਤੇ ਗਏ। ਐਕਚੁਅਲੀ ਜੀ ਇਹ ਮਾਮਲਾ 2014 ਦਾ ਹੈ। ਜੇ ਆਪਾਂ ਪੁਲਿਸ ਤੇ ਗੱਲ ਜਿਹੜੀ ਜੀ ਉਹ ਕਰੀਏ ਤੇ ਅਕਸਰ ਜਿਹੜੀਆਂ ਜੀ ਇਹ ਗੱਲਾਂ ਚੱਲੀ ਜਾਂਦੀਆਂ ਨੇ, ਚਾਹੇ ਉਹ 93 ਵਾਲਾ ਮਾਮਲਾ ਸੀ ਜਿਹਦੇ ਵਿੱਚ ਉੱਤਰ ਪ੍ਰਦੇਸ਼ ਦੇ ਪੁਲਿਸ ਵਾਲੇ ਦੋਸ਼ੀ ਠਹਿਰਾਏ ਹੋਏ ਸੀਗੇ ਜੀ, ਉਹਨਾਂ ਨੂੰ ਉਮਰ ਕੈਦ ਹੋਈ ਤੇ ਰਾਜਪਾਲ ਨੇ ਜਿਹੜਾ ਸੀਗਾ ਜੀ ਉਹਨਾਂ ਨੂੰ ਮੁਆਫੀ ਦੇ ਦਿੱਤੀ। ਅਕਸਰ ਆਪਾਂ ਗੱਲ ਜਿਹੜੀ ਜੀ ਉਹ ਕਰਦੇ ਆ ਕਿ ਕਿਹੜੇ ਤਰੀਕੇ ਦੇ ਨਾਲ ਉਹ ਮਾਰੇ ਗਏ। ਇੱਕ ਮਾਮਲਾ ਹਾਈ ਕੋਰਟ ਦੇ ਵਿੱਚ ਅਜੇ ਵੀ ਚੱਲੀ ਜਾਂਦਾ ਜਿਹਦੇ ਵਿੱਚ ਪਰਮਰਾਜ ਸਿੰਘ ਨੰਗਲ ਹੋਰਾਂ ਦਾ ਨਾਮ ਜਿਹੜਾ ਜੀ ਉਹ ਬੋਲਦਾ, ਜਿਹੜਾ ਰੋਪੜ ਤੋਂ ਚੁੱਕ ਕੇ ਮਾਰ ਦਿੱਤਾ ਸੀਗਾ, ਉਹਦੀ ਜਾਂਚ ਜਿਹੜੀ ਆ ਜੀ ਵਿੱਚ ਵਿਚਾਲੇ ਤੁਰੀ ਫਿਰਦੀ ਆ। ਇਹ ਮਾਮਲਾ 5 ਮਈ ਤੇ 2014 ਦਾ ਬਿਕਰਮਜੀਤ ਸਿੰਘ ਨਾਂ ਦਾ ਇੱਕ ਨੌਜਵਾਨ ਸੈਂਟਰਲ ਜੇਲ੍ਹ ਅੰਮ੍ਰਿਤਸਰ ਦੇ ਵਿੱਚ ਕੈਦੀ ਸੀਗਾ। ਉਹ ਗੁਰੂ ਨਾਨਕ ਦੇਵ ਹਸਪੀਟਲ ਦੇ ਵਿੱਚੋਂ ਅਚਾਨਕ ਲਾਪਤਾ ਹੋ ਗਿਆ। ਬਾਅਦ ਚ ਬਿਕਰਮਜੀਤ ਸਿੰਘ ਦੀ ਡੈੱਡ ਬੋਡੀ ਜਿਹੜੀ ਸੀ ਉਹ ਕੀਰਤਪੁਰ ਸਾਹਿਬ ਦੇ ਨੇੜੇ ਪੈਂਦੀ ਨਹਿਰ ਦੇ ਵਿੱਚੋਂ ਮਿਲੀ ਸੀਗੀ। ਪੁਲਿਸ ਨੇ 13 ਬੰਦਿਆਂ ਦੇ ਖਿਲਾਫ ਬਿਕਰਮਜੀਤ ਸਿੰਘ ਨੂੰ ਅਗਵਾ ਤੇ ਕਤਲ ਕਰਨ ਦਾ ਕੇਸ ਦਰਜ ਕਰ ਲਿਆ। ਉਦੋਂ 14 ਦੇ ਵਿੱਚ 2002 ਦੇ ਵਿੱਚ ਅਸਲ 'ਚ ਬਿਕਰਮਜੀਤ ਸਿੰਘ ਤਰਨਤਾਰਨ ਦੇ ਅਲਗੋ ਕੋਠੀ ਪਿੰਡ ਦੇ ਵਿੱਚ ਅਕਾਲੀ ਲੀਡਰ ਦੇ ਕਤਲ ਕੇਸ ਦੇ ਵਿੱਚ ਦੋਸ਼ੀ ਪਾਇਆ ਗਿਆ। ਬਿਕਰਮਜੀਤ ਨੂੰ ਜਿਸ ਵੇਲੇ ਅਗਵਾ ਕੀਤਾ ਗਿਆ ਉਹ ਬਿਮਾਰ ਹੋਣ ਕਰਕੇ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪੀਟਲ ਦੇ ਵਿੱਚ ਜਿਹੜਾ ਜੀ ਉਹ ਦਾਖਲ ਸੀਗਾ। ਅੰਮ੍ਰਿਤਸਰ ਦੀ ਜਿਹੜੀ ਅਦਾਲਤ ਆ ਜੀ ਹੁਣ ਉਹਨੇ ਇਸ ਮਾਮਲੇ ਦੇ ਵਿੱਚ 11 ਬਰਖਾਸਤ ਕੀਤੇ ਪੁਲਿਸ ਵਾਲਿਆਂ ਦੇ ਸਣੇ 13 ਵਿਅਕਤੀਆਂ ਦੇ ਵਿਰੁੱਧ ਜਿਹੜਾ ਜੀ ਇਹ ਕੇਸ ਉਦੋਂ ਦਰਜ ਕਰ ਲਿਆ ਸੀ। ਬੜਾ ਇਹਦਾ ਚਰਚਾ ਜਿਹੜਾ ਜੀ ਉਸ ਕੇਸ ਦਾ ਹੋਇਆ ਸੀਗਾ। ਅੰਮ੍ਰਿਤਸਰ ਦੀ ਅਦਾਲਤ ਨੇ ਹੁਣ ਬਿਕਰਮਜੀਤ ਸਿੰਘ ਅਗਵਾ ਕਤਲ ਦੇ ਮਾਮਲੇ ਦੇ ਵਿੱਚ 11 ਪੁਲਿਸ ਮੁਲਾਜ਼ਮਾਂ ਸਣੇ 13 ਜਣਿਆਂ ਨੂੰ ਦੋਸ਼ੀ ਜਿਹੜਾ ਜੀ ਉਹ ਕਰਾਰ ਦਿੱਤਾ ਔਰ ਇਹਨਾਂ ਦੋਸ਼ੀਆਂ ਨੂੰ 8 ਜੁਲਾਈ ਨੂੰ ਸਜ਼ਾ ਜਿਹੜੀ ਹੈ ਜੀ ਉਹ ਸੁਣਾਈ ਜਾਊਗੀ। ਕਿਉਂਕਿ 14 ਦੇ ਵਿੱਚ ਜਿਹੜੀ ਜੀ ਅਕਾਲੀ ਸਰਕਾਰ ਸੀ ਔਰ ਬਿਕਰਮਜੀਤ ਸਿੰਘ ਦੇ ਉੱਤੇ ਇੱਕ ਅਕਾਲੀ ਆਗੂ ਨੂੰ ਕਤਲ ਕਰਨ ਦਾ ਦੋਸ਼ ਸੀਗਾ, ਜਿਸ ਦੇ ਮਾਮਲੇ ਦੇ ਵਿੱਚ ਉਹ ਜੇਲ੍ਹ ਦੇ ਅੰਦਰ ਸੀਗਾ। ਇਹ ਕਿਹਾ ਜਾਂਦਾ ਹੈ ਕਿ ਬਦਲਾ ਲੈਣ ਦੀ ਖਾਤਰ ਜਿਹੜਾ ਅਣਖ ਖਾਤਰ ਜਿਹੜਾ ਜੀ ਉਹ ਕਤਲ ਹੁੰਦਾ ਹੈ। ਇਹ ਉਹ ਜਿਹੜਾ ਮਰਡਰ ਦਾ ਮਾਮਲਾ ਸੀਗਾ ਜਿਹਦੇ ਵਿੱਚ ਪੁਲਿਸ ਵਾਲੇ ਨਾਲ ਜਿਹੜੇ ਜੀ ਉਹ ਰਲਾ ਲਏ ਗਏ ਔਰ ਉਹਨਾਂ ਕੋਲੇ ਸੂਹ ਸੀਗੀ, ਜਾਣਕਾਰੀ ਸੀਗੀ ਕਿ ਬਿਕਰਮਜੀਤ ਸਿੰਘ ਜਿਹੜਾ ਉਹ ਹਸਪੀਟਲ ਗਿਆ ਹੋਇਆ ਬਿਮਾਰੀ ਦੀ ਵਜ੍ਹਾ ਕਰਕੇ। ਉੱਥੋਂ ਸ਼ਰੇਆਮ ਹਸਪੀਟਲ ਦੇ ਵਿੱਚੋਂ ਪੁਲਿਸ ਵਾਲਿਆਂ ਨੇ ਇਸ ਬੰਦੇ ਨੂੰ ਚੁੱਕ ਲਿਆ ਔਰ ਜਿਹੜਾ ਚੁੱਕ ਕੇ ਮੁੜ ਕੇ ਉਹਨੂੰ ਮਾਰ ਕੇ ਅੰਮ੍ਰਿਤਸਰ ਤੋਂ ਲਿਆ ਕੇ ਕੀਰਤਪੁਰ ਦੇ ਨੇੜੇ ਨਹਿਰ ਦੇ ਵਿੱਚ ਜਿਹੜਾ ਸੀ ਉਹ ਸੁੱਟ ਦਿੱਤਾ। ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਪੁਲਿਸ ਜਿਹੜੀ ਹੈ ਜੀ ਉਹ ਸਮੇਂ-ਸਮੇਂ ਸਿਰ ਉਹਦਾ ਖੌਫਨਾਕ ਚਿਹਰਾ ਜਿਹੜਾ ਜੀ ਉਹ ਸਾਹਮਣੇ ਤਾਂ ਆਉਂਦਾ, ਪਰ ਉਹਨੇ ਨਾ ਪਹਿਲਾਂ ਕਦੀ ਕੁਝ ਜਿਹੜਾ ਜੀ ਉਹ ਸਿੱਖਿਆ ਤੇ ਨਾ ਅੱਗੋਂ ਉਹ ਕੁਝ ਸਿੱਖਣ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਆ। ਹਾਂ, ਇਹ ਪੁਰਾਣੇ ਮਾਮਲੇ ਆ, ਇਸ ਕਰਕੇ ਹੌਲੀ-ਹੌਲੀ ਜਿਹੜੀਆਂ ਜੀ ਉਹ ਕੁਝ ਪਰਤਾਂ ਸਾਹਮਣੇ ਆਉਂਦੀਆਂ ਨੇ। ਪਰ ਅਗਲਾ ਸਵਾਲ ਫੇਰ ਆ ਜਾਂਦਾ ਜੀ ਕਿ ਹੁਣ ਇਹ ਦੋਸ਼ੀ ਕਰਾਰ ਦਿੱਤੇ ਗਏ ਆ, ਕੀ ਪਤਾ ਇਹਨਾਂ ਦਾ ਜਿਨ੍ਹਾਂ ਦੇ ਕਹੇ ਦੇ ਉੱਤੇ ਇਹਨਾਂ ਨੇ ਇਹ ਸਾਰਾ ਕੁਝ ਜਿਹੜਾ ਜੀ ਉਹ ਕਰਾਇਆ ਉਹ ਕੱਲ ਨੂੰ ਇਹਨਾਂ ਦੀਆਂ ਫਾਈਲਾਂ ਗਾਂਹ ਤੋਰ ਕੇ ਕਿਸੇ ਰਾਜਪਾਲ ਤੋਂ ਹੋਰ ਕੋ ਮਾਫੀ ਜਿਹੜੀ ਜੀ ਉਹ ਨਹੀਂ ਦਵਾ ਲੈਂਦੇ। ਸੋ 14 ਦਾ ਮਾਮਲਾ ਸੀਗਾ ਜੀ, 19 ਦੇ ਵਿੱਚ ਆ ਕੇ ਇਹ ਇਨਸਾਫ ਮਿਲਣ ਦੀ ਥੋੜੀ ਆਸ ਬੱਝੀ ਹੈ। ਬਿਲਕੁਲ ਜੀ। ਪੁਲਿਸ ਜਿਹੜੀ ਪੰਜਾਬ ਦੀ ਉਹ ਤਾਂ ਬੰਦੇ ਮਾਰਨ ਦੇ ਵਿੱਚ ਹੀ ਮਸ਼ਹੂਰ ਹੋ ਗਈ ਇਸ ਹਿਸਾਬ ਨਾਲ। ਤੇ ਅੱਗੇ ਗੱਲ ਕਰਦੇ ਹਾਂ ਕੇਜਰੀਵਾਲ ਤੇ ਸਸੋਦੀਆ ਦੀ 2014 ਦੇ ਮਾਮਲੇ ਦੇ ਵਿੱਚ ਚਾਰਜ ਸ਼ੀਟ। ਬਿਲਕੁਲ ਜੀ। ਐਕਚੁਅਲੀ ਇਹ ਵੀ ਮਾਮਲਾ ਜਿਹੜਾ ਜੀ ਇਹ ਥੋੜਾ ਪੁਰਾਣਾ ਆ। ਦਿੱਲੀ ਦੀ ਅਦਾਲਤ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਜਿਹੜੇ ਨੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮਨਾਥ ਭਾਰਤੀ ਦੇ ਉੱਤੇ 2014 ਦੇ ਇੱਕ ਪ੍ਰਦਰਸ਼ਨ ਦੇ ਦੌਰਾਨ ਰਾਜਧਾਨੀ ਦੇ ਵਿੱਚ ਕਰਫਿਊ ਦੀ ਉਲੰਘਣਾ ਕਰਨ ਤੇ ਸਰਕਾਰੀ ਅਫਸਰਾਂ ਦੇ ਕੰਮ ਦੇ ਵਿੱਚ ਰੁਕਾਵਟ ਪਾਉਣ ਦੇ ਸੰਬੰਧਿਤ ਮਾਮਲੇ ਦੇ ਵਿੱਚ ਦੋਸ਼ ਤੈਅ ਜਿਹੜੇ ਆ ਜੀ ਉਹ ਕੀਤੇ ਆ। ਐਡੀਸ਼ਨਲ ਚੀਫ ਮੈਟਰੋਪੋਲੀਟਨ ਮੈਜਿਸਟ੍ਰੇਟ ਨੇ ਇਹ ਕਿਹਾ ਜੀ ਕਿ ਇਹ ਮੰਨਣ ਲਈ ਲੋੜੀਂਦੇ ਸਬੂਤ ਹੈਗੇ ਆ ਕਿ ਪਹਿਲੀ ਨਜ਼ਰ ਦੇ ਵਿੱਚ ਉਹਨਾਂ ਦੇ ਉੱਤੇ ਮਾਮਲਾ ਹੋਰ ਗੰਭੀਰ ਜਿਹੜਾ ਜੀ ਉਹ ਸ਼ੱਕੀ ਉਹ ਬਣਦਾ। ਕੇਜਰੀਵਾਲ ਤੇ ਸਿਸੋਦੀਆ ਦੇ ਵੱਲੋਂ ਜਿਹੜੇ ਵਕੀਲ ਪੇਸ਼ ਹੋਏ ਉਹਨੇ ਦੋਸ਼ ਨਾ ਮੰਨਣ ਤੇ ਮੁਕੱਦਮਾ ਚਲਾਏ ਜਾਣ ਦਾ ਦਾਅਵਾ ਜਿਹੜਾ ਜੀ ਕੀਤਾ, ਜਿਸ ਤੋਂ ਬਾਅਦ ਅਦਾਲਤ ਨੇ ਇਹ ਦੋਸ਼ ਤੈਅ ਕੀਤੇ ਆ। ਅਦਾਲਤ ਦੇ ਵਿੱਚ ਜਿਹੜਾ ਸੋਮਨਾਥ ਭਾਰਤੀ ਨੇ ਵੀ ਖੁਦ ਨੂੰ ਦੋਸ਼ੀ ਨਹੀਂ ਮੰਨਿਆ। ਵਿਧਾਇਕ ਰਾਖੀ ਬਿਰਲਾ ਦੇ ਖਿਲਾਫ ਹਾਲਾਂਕਿ ਦੋਸ਼ ਤੈਅ ਨਹੀਂ ਕੀਤੇ ਜਾ ਸਕੇ ਕਿਉਂਕਿ ਉਹ ਮੌਜੂਦ ਅਦਾਲਤ ਦੇ ਵਿੱਚ ਨਹੀਂ ਸੀਗੀ। ਅਦਾਲਤ ਨੇ ਉਹਨੂੰ 8 ਜੁਲਾਈ ਨੂੰ ਪੇਸ਼ ਹੋਣ ਦੇ ਹੁਕਮ ਜਿਹੜੇ ਆ ਜੀ ਉਹ ਦਿੱਤੇ ਆ। ਐਕਚੁਅਲੀ ਇਹ ਮਾਮਲਾ ਜਿਹੜਾ ਜੀ ਉਹ 2014 ਦਾ ਹੈ
ਅਕਸਰ ਅਜਿਹੇ ਮਾਮਲਿਆਂ ਦੇ ਵਿੱਚ ਪੁਲਿਸ ਜਿਹੜੀ ਹੈ ਜੀ ਉਹ ਤੁਸੀਂ ਇਹ ਕਹਿ ਲਓ ਕਿ ਉੱਪਰਲੇ ਆਕਾ ਤੋਂ ਬਿਨਾਂ ਕੰਮ ਨਹੀਂ ਕਰਦੀ। ਜੇ ਜਿਹੜੇ ਲਿਸਨਰ ਨੇ ਉਹਨਾਂ ਨੂੰ ਯਾਦ ਹੋਵੇ, 2 ਮਾਮਲਿਆਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਉੱਤੇ ਮਾਮਲਾ ਦਰਜ ਹੋਇਆ ਹੈ, ਕੁਛ ਮਿਲਦਾ ਜੁਲਦਾ ਇਸੇ ਤਰ੍ਹਾਂ ਦਾ। ਇੱਕ ਤਾਂ ਮਾਮਲਾ ਇਹ ਹੈ ਜਿਹੜਾ ਹਰੀਕੇ ਪੱਤਣ ਉਹਨਾਂ ਨੇ ਰਾਹ ਰੋਕ ਲਿਆ ਸੀਗਾ, ਸਾਰੀ ਰਾਤ ਉੱਥੇ ਰਜਾਈਆਂ ਲੈ ਕੇ ਜਿਹੜਾ ਜੀ ਉਹ ਪਏ ਰਹੇ ਸੀਗੇ। ਇਹ ਰਸਤਾ ਉਹਨਾਂ ਨੇ ਰੋਕਿਆ ਸੀ ਨਿਗਮ ਦੀਆਂ ਚੋਣਾਂ ਦੇ ਵਿੱਚ, ਇਹ ਕਹਿ ਕੇ ਕਿ ਉਹਨਾਂ ਦੇ ਧੱਕੇਸ਼ਾਹੀ ਜਿਹੜੀ ਇਹਦੀ ਹੋਈ ਆ। ਇੱਕ ਮਾਮਲਾ ਉਹਨਾਂ ਦੇ ਉੱਤੇ ਪੁਲਿਸ ਵਾਲਿਆਂ ਨੂੰ ਧਮਕਾਉਣ ਦਾ ਜਿਹੜਾ ਜੀ ਉਹ ਦਰਜ ਹੋਇਆ ਸੀਗਾ। ਇਹ ਮੈਂ ਤਾਂ ਕਰਕੇ ਜਿਹੜਾ ਦੱਸ ਰਿਹਾ ਜੀ ਕਿ ਜਿਹੜੀ ਪੁਲਿਸ ਹੈ ਉਹ ਜਦੋਂ ਸਮਝਦੀ ਆ ਕਿ ਹੁਣ ਉੱਤੋਂ ਇਸ਼ਾਰਾ ਆ ਗਿਆ, ਫਿਰ ਉਹ ਜਿਹੜਾ ਜੀ ਇਹਨਾਂ ਮਾਮਲਿਆਂ ਦੇ ਵਿੱਚ ਸਰਗਰਮੀ ਦਿਖਾਉਂਦੀ ਆ, ਨਹੀਂ ਤਾਂ ਉਹ ਪਏ ਰਹਿੰਦੇ ਆ। ਇਹ ਜਿਹੜੇ ਮਾਮਲੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਉੱਤੇ ਦਰਜ ਹੋਏ ਸੀ, ਨਾ ਸਿਰਫ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਉੱਤੇ ਬਲਕਿ ਜਿਹੜੇ ਅਕਾਲੀ ਦਲ ਦੇ ਅੱਧੀ ਦਰਜਨ ਦੇ ਕਰੀਬ ਅਹਿਮ ਆਗੂ ਆ ਉਹਨਾਂ ਦੇ ਉੱਤੇ ਵੀ ਇਹ ਮਾਮਲਾ ਦਰਜ ਹੋਇਆ ਸੀਗਾ ਜੀ। ਔਰ ਇਸ ਮਾਮਲੇ ਦੇ ਵਿੱਚ ਅਜੇ ਤੱਕ ਪੁਲਿਸ ਨੇ ਜਿਹੜੀ ਹੈ ਜੀ ਉਹ ਕੋਈ ਕਾਰਵਾਈ ਨਹੀਂ ਕੀਤੀ। ਉਹ ਠੰਡੇ ਵਸਤੇ ਦੇ ਵਿੱਚ ਜਿਹੜਾ ਜੀ ਉਹ ਪਾਇਆ ਹੋਇਆ, ਉਹ ਸ਼ਾਇਦ ਇਸ ਕਰਕੇ ਕਿ ਅਜੇ ਜਿਹੜਾ ਜੀ ਸਰਕਾਰ ਦੇ ਨਾਲ ਉਹਨਾਂ ਦੀ ਠੀਕ ਠਾਕ ਹੈ। ਜੇ ਕੱਲ ਨੂੰ ਜਿਹੜਾ ਦੀ ਲੋੜ ਪਊਗੀ ਤੇ ਫਿਰ ਮਾਮਲਾ ਉਧੇੜ ਲਿਆ ਜਾਊਗਾ, ਕੱਢ ਲਿਆ ਜਾਊਗਾ। ਇਹ ਮਾਮਲਾ ਜਿਹੜਾ ਜੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਪਹੁੰਚਿਆ ਹੋਇਆ। ਉੱਥੇ ਪਟੀਸ਼ਨ ਇਹ ਲੱਗੀ ਹੋਈ ਆ ਕਿ ਦੱਸੋ ਕੀ ਇਹ ਜਿਹੜੇ ਅਕਾਲੀ ਆਗੂ ਨੇ ਤੁਹਾਨੂੰ ਲੱਭੇ ਨਹੀਂ, ਕਿਉਂਕਿ ਹਾਈਵੇ ਨੂੰ ਰੋਕਣਾ ਬੜਾ ਗੰਭੀਰ ਜਿਹੜਾ ਜੀ ਉਹ ਮਸਲਾ ਹੈ। ਹਾਈਵੇ ਐਕਟ ਦੀਆਂ ਧਾਰਾਵਾਂ ਜਿਹੜੀਆਂ ਜੀ ਉਹ ਬੜੀਆਂ ਖਤਰਨਾਕ ਨੇ। ਹਾਲਾਂਕਿ ਇਹ ਵੀ ਜਿਹੜਾ ਦਿੱਲੀ ਦੇ ਵਿੱਚ ਜਿਹੜਾ ਟ੍ਰੈਫਿਕ ਰੋਕਿਆ ਗਿਆ ਸੀ ਉਹਦੇ ਨਾਲ ਰਿਲੇਟਡ ਇਹ ਮਾਮਲਾ, ਧਾਰਾਵਾਂ ਨੇੜੇ ਤੇੜੇ ਨੇ। ਉੱਥੇ ਤਾਂ ਜਿਹੜਾ ਦੀ ਚਾਰਜਸ਼ੀਟ ਜਿਹੜੀ ਪੇਸ਼ ਕਰ ਦਿੱਤੀ ਗਈ ਆ, ਦੋਸ਼ ਜਿਹੜੇ ਦੀ ਆਇਦ ਕਰ ਦਿੱਤੇ ਗਏ ਆ, ਹਾਲਾਂਕਿ ਇਹਨਾਂ ਨੇ ਮੰਨੇ ਨਹੀਂ। ਦੂਜੇ ਪਾਸੇ ਉਸੇ ਤਰ੍ਹਾਂ ਦੇ ਸਿਮਿਲਰ ਜਿਹੜੇ ਕੇਸ ਨੇ ਉਹਨਾਂ ਮਾਮਲਿਆਂ ਦੇ ਵਿੱਚ ਪੁਲਿਸ ਨੇ ਕਦੇ ਕੱਢ ਕੇ ਉਹ ਫਾਈਲ ਵੀ ਨਹੀਂ ਪੜ੍ਹੀ। ਤੁਹਾਨੂੰ ਯਾਦ ਹੋਣਾ ਕਿ ਜਦੋਂ ਇੱਕ ਗੱਡੀ ਜਿਹੜੀ ਆਈ ਸੀਗੀ ਮੁਕਤਸਰ ਦੇ ਵਿੱਚ, ਜਦੋਂ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਇੱਕ ਉੱਥੇ ਕਾਂਗਰਸੀ ਵਰਕਰ ਜਿਹੜਾ ਜੀ ਉਹ ਕੁੱਟਿਆ ਗਿਆ ਸੀ, ਬਹੁਤ ਬੁਰੇ ਤਰੀਕੇ ਦੇ ਨਾਲ ਉਹਨੂੰ ਕੁੱਟਿਆ ਸੀਗਾ, ਉਹ ਮਾਮਲਾ ਵੀ ਸੁਖਬੀਰ ਸਿੰਘ ਬਾਦਲ ਹੋਰਾਂ ਤੇ ਦਰਜ ਹੈ ਕਿਉਂਕਿ ਉਹਨਾਂ ਦੀ ਉਹ ਗੱਡੀ ਸੀਗੀ। ਇਹਨਾਂ 2 ਗੰਭੀਰ ਮਾਮਲਿਆਂ ਦੇ ਵਿੱਚ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਜਿਹੜੀ ਜੀ ਉਹ ਨਹੀਂ ਕੀਤੀ। ਮਤਲਬ ਫਿਰ ਉਹੀ ਜਿਹੜਾ ਜੀ ਆ ਜਾਂਦਾ ਕਿ ਜਦੋਂ ਉਹਨੂੰ ਲੱਗਦਾ ਕਿ ਹੁਣ ਦਿਸਣ ਲੱਗ ਗਿਆ, ਉਦੋਂ ਪੁਲਿਸ ਜਿਹੜੀ ਹੈ ਜੀ ਉਹ ਤੁਰ ਪੈਂਦੀ ਆ, ਤੇ ਜਦੋਂ ਉਹਨੂੰ ਲੱਗਦਾ ਕਿ ਹੁਣ ਦਿਸਣਾ ਜਿਹੜਾ ਜੀ ਬੰਦ ਹੋ ਗਿਆ ਤੇ ਫਿਰ ਮਾਮਲੇ ਜਿਹੜੇ ਆ ਜੀ ਉਹ ਬਹੁਤੇ ਬੰਦ ਕਰ ਦਿੱਤੇ ਜਾਂਦੇ ਆ। ਕਿਉਂਕਿ ਦਿੱਲੀ ਦੀਆਂ ਚੋਣਾਂ ਜਿਹੜੀਆਂ ਜੀ ਉਹ ਆਉਣਗੀਆਂ ਅਗਲੇ ਸਾਲ ਦੇ ਬਿਲਕੁਲ ਸ਼ੁਰੂ ਦੇ ਵਿੱਚ, ਤੋਂ 6-7 ਮਹੀਨੇ 8 ਮਹੀਨੇ ਜਿਹੜੇ ਜੀ ਇਹਨਾਂ ਚੋਣਾਂ ਦੇ ਵਿੱਚ ਰਹਿ ਗਏ ਆ। ਸ਼ਾਇਦ ਇਸ ਤਰ੍ਹਾਂ ਦੇ ਜਿਹੜੇ ਹੁਣ ਪੁਰਾਣੇ ਕੇਸ ਨੇ ਉਹ ਕੱਢੇ ਜਾਣਗੇ, ਕਿਉਂਕਿ ਦਿੱਲੀ ਦੀ ਪੁਲਿਸ ਜਿਹੜੀ ਹੈ ਜੀ ਉਹ ਕੇਂਦਰ ਦੀ ਸਰਕਾਰ ਦੇ ਅੰਡਰ ਹੈ, ਗ੍ਰਹਿ ਮੰਤਰਾਲੇ ਦੇ ਅੰਡਰ ਹੈ ਜੀ। ਤੇ ਅੱਗੇ ਕਰਦੇ ਆ ਪੰਜਾਬ ਦੀਆਂ ਲਾਇਬ੍ਰੇਰੀਆਂ ਦੀ, ਜਿਹੜੀਆਂ ਸਰਕਾਰੀ ਲਾਇਬ੍ਰੇਰੀਆਂ ਉਹ ਰੱਬ ਦੇ ਆਸਰੇ ਹੀ ਆ ਹੁਣ ਚੱਲ ਰਹੀਆਂ। ਐਕਚੁਅਲੀ ਇਹ ਵੀ ਇੱਕ ਜਿਹੜੀ ਦੀ ਉਹ ਬਦਕਿਸਮਤੀ ਆ ਕਿ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਪੜ੍ਹਨਾ ਤਾਂ ਠੀਕ ਠਾਕ ਹੀ ਜਿਹੜਾ ਜੀ ਉਹ ਰਿਹਾ। ਜੇ ਆਪਾਂ ਪਰਸੈਂਟੇਜ ਦੀ ਲਾਈਏ ਤਾਂ ਘੱਟ ਲੋਕ ਨੇ ਜੀ ਜਿਹੜੇ ਕਿਤਾਬਾਂ ਵੱਲ, ਸਾਹਿਤ ਨੂੰ ਜਿਹੜਾ ਜੀ ਉਹ ਧਿਆਨ ਦੇਣ ਵੱਲ ਜਿਹੜਾ ਜੀ ਉਹ ਯਕੀਨ ਰੱਖਦੇ ਆ। ਅਕਸਰ ਇਹ ਕਿਹਾ ਜਾਂਦਾ ਕਿ ਪੰਜਾਬੀ ਜਿਹੜਾ ਜੀ ਉਹ ਜੁੱਤੀ ਤਾਂ 500 ਵਾਲੀ ਲੈ ਲੈਂਦਾ, ਪਰ ਕਿਤਾਬ ਜਿਹੜੀ ਹੈ ਜੀ ਉਹ 50 ਰੁਪਏ ਦੀ ਵੀ ਖਰੀਦਣ ਦੇ ਵਾਸਤੇ ਤਿਆਰ ਨਹੀਂ ਜਿਹੜਾ ਜੀ ਉਹ ਹੁੰਦਾ। ਦੂਜਾ ਇਹਦਾ ਪੱਖ ਇਹ ਵੀ ਹੈ ਜੀ ਕਿ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੀ ਅਣਗਹਿਲੀਆਂ, ਉਹਨਾਂ ਨੇ ਵੀ ਲੋਕਾਂ ਨੂੰ ਇਹਨਾਂ ਲਾਇਬ੍ਰੇਰੀਆਂ ਤੋਂ ਜਿਹੜਾ ਜੀ ਉਹ ਦੂਰ ਕਰ ਦਿੱਤਾ। ਔਰ ਪੰਜਾਬ ਦੇ ਅੰਦਰ ਜਿਹੜੀਆਂ ਲਾਇਬ੍ਰੇਰੀ ਸੇਵਾਵਾਂ ਨੇ ਇਹ ਤਕਰੀਬਨ ਮੁੱਕਣ ਕੰਢੇ ਹੋ ਗਈਆਂ ਨੇ ਜੀ। ਕੁਛ ਲਾਇਬ੍ਰੇਰੀਆਂ ਤਾਂ ਜਿਹੜੇ ਇੱਥੇ PN ਨੇ ਜੀ, ਚਪੜਾਸੀ ਵਗੈਰਾ, ਉਹਨਾਂ ਦੇ ਰਹਿਮੋ ਕਰਮ ਦੇ ਉੱਤੇ ਰਹਿ ਗਈਆਂ ਨੇ। ਪੰਜਾਬ ਕਾਲਜ ਲਾਇਬ੍ਰੇਰੀਅਨਜ਼ ਐਸੋਸੀਏਸ਼ਨ ਜਿਹੜੀ ਹੈ ਜੀ ਉਹ ਇਹ ਕਹਿੰਦੀ ਆ ਕਿ ਪੰਜਾਬ ਦੀ ਸਰਕਾਰ ਜਿਹੜੀ ਹੈ ਜੀ ਸਾਨੂੰ ਬੈਠਕ ਦੇ ਵਾਸਤੇ ਸਮਾਂ ਦੇਵੇ ਤਾਂ ਕਿ ਅਸੀਂ ਦੱਸੀਏ ਕਿ ਇਹ ਇੱਕ ਅਹਿਮ ਜਿਹੜਾ ਲਾਇਬ੍ਰੇਰੀਆਂ ਸੀਗੀਆਂ ਜੀ ਜਿੰਨੀਆਂ ਪੰਜਾਬ ਦੀਆਂ, ਉਹ ਖਾਤਮੇ ਦੇ ਕੰਢੇ ਦੇ ਉੱਤੇ ਆ ਗਈਆਂ ਨੇ। ਪਿਛਲੇ 2 ਦਹਾਕਿਆਂ ਤੋਂ ਪੰਜਾਬ ਦੇ ਅੰਦਰ ਕਾਲਜ ਕਾਡਰ ਲਾਇਬ੍ਰੇਰੀਅਨਜ਼ ਤੇ ਲਾਇਬ੍ਰੇਰੀ ਰਿਸਟੋਰਰ ਜਿਹੜੇ ਨੇ ਉਹਨਾਂ ਦੀਆਂ ਅਸਾਮੀਆਂ ਦੀ ਭਰਤੀ ਨਹੀਂ ਹੋਈ। ਲਾਇਬ੍ਰੇਰੀ ਰਿਸਟੋਰਰਸ ਜਿਹੜੇ ਨੇ ਉਹਨਾਂ ਦੀਆਂ ਜਿਹੜੀਆਂ ਸੀਟਾਂ ਨੇ ਉਹ ਖਾਲੀ ਪਈਆਂ ਨੇ। ਪੰਜਾਬ ਕਾਲਜ ਲਾਇਬ੍ਰੇਰੀਅਨਜ਼ ਐਸੋਸੀਏਸ਼ਨ ਜਿਹੜੀ ਹੈ ਜੀ ਉਹ ਇਹ ਕਹਿੰਦੀ ਆ ਕਿ ਅਸੀਂ ਚਿੱਠੀਆਂ ਲਿਖ ਕੇ ਜਿਹੜਾ ਜੀ ਉਹ ਥੱਕ ਗਏ ਆ, ਪਰ ਸਰਕਾਰਾਂ ਦੇ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਹੈਗਾ ਜੀ। ਇਸ ਵੇਲੇ ਕਾਲਜ ਕਾਡਰ ਲਾਇਬ੍ਰੇਰੀਅਨ ਜਿਹੜੀ ਹੈ ਜੀ ਉਹਨਾਂ ਦੀਆਂ ਪੇ ਸਕੇਲ ਦੀਆਂ ਜਿਹੜੀਆਂ 96 ਅਸਾਮੀਆਂ ਨੇ ਜਿਹੜੀਆਂ ਸਰਕਾਰ ਦੀਆਂ ਮਨਜ਼ੂਰਸ਼ੁਦਾ, ਔਰ ਹੈਰਾਨੀ ਇਹ ਆ ਕਿ 96 ਅਸਾਮੀਆਂ ਨੇ 76 ਖਾਲੀ ਪਈਆਂ ਨੇ। ਸਰਕਾਰੀ ਜਿਹੜੀ ਸੇਵਾ ਦੇ ਵਿੱਚ ਸਿਰਫ 20 ਕਾਡਰ ਲਾਇਬ੍ਰੇਰੀਅਨ ਜਿਹੜੇ UGC ਪੇ ਸਕੇਲ ਦੀਆਂ
ਜਿਹੜੀਆਂ ਦੀ ਉਹਦੇ ਅੰਡਰ ਜਿਹੜੇ ਦੀ ਉਹ ਲਾਇਬ੍ਰੇਰੀਅਨ 20 ਸਿਰਫ ਜਿਹੜੇ ਦੀ ਉਹ ਬਚੇ ਨੇ। ਪੰਜਾਬ ਦੇ ਵਿੱਚ ਕੁੱਲ 48 ਸਰਕਾਰੀ ਕਾਲਜ ਨੇ ਔਰ ਇਹਨਾਂ ਦੇ ਵਿੱਚੋਂ 14 ਕਾਲਜਾਂ ਦੇ ਵਿੱਚ ਲਾਇਬ੍ਰੇਰੀਅਨ ਹੈਗੇ ਆ। 34 ਸਰਕਾਰੀ ਕਾਲਜਾਂ ਦੇ ਵਿੱਚ ਲਾਇਬ੍ਰੇਰੀਅਨ ਦੀਆਂ ਅਸਾਮੀਆਂ ਖਾਲੀ ਪਈਆਂ ਨੇ। ਨਵੇਂ ਖੁੱਲੇ 3 ਸਰਕਾਰੀ ਕਾਲਜ ਮਲੇਰਕੋਟਲਾ, ਅਮਰਗੜ੍ਹ ਤੇ ਜਲਾਲਾਬਾਦ ਦੇ ਵਿੱਚ ਲਾਇਬ੍ਰੇਰੀਅਨ ਦੀ ਕੋਈ ਅਸਾਮੀ ਹੀ ਜਿਹੜੀ ਜੀ ਉਹ ਨਹੀਂ ਪਾਏਗੀ, ਨਾ ਹੋਊਗਾ ਬਾਂਸ, ਨਾ ਵੱਜੂਗੀ ਬੰਸਰੀ। ਅੱਗੋਂ ਜਿਹੜੇ ਨਵੇਂ ਕਾਲਜ ਖੁੱਲ ਰਹੇ ਆ ਉਹਦੇ ਵਿੱਚੋਂ ਲਾਇਬ੍ਰੇਰੀਅਨ ਹੀ ਗੈਪ ਜਿਹੜਾ ਦੀ ਉਹ ਕਰ ਦਿੱਤਾ ਗਿਆ। ਇਹ ਵੀ ਕਿਹਾ ਗਿਆ ਸੀ ਕਿ 4 ਲਾਇਬ੍ਰੇਰੀਆਂ ਦੇ ਵਿੱਚ ਲਾਇਬ੍ਰੇਰੀਅਨ ਜਿਹੜੇ ਦੀ ਉਹ ਹੈਗੇ ਆ। ਕੁੱਲ 14 ਡਿਸਟ੍ਰਿਕਟ ਜਿਹੜੀਆਂ ਲਾਇਬ੍ਰੇਰੀਆਂ ਨੇ ਇਹਨਾਂ ਦੇ ਵਿੱਚੋਂ 10 ਦਾ ਵਾਧੂ ਚਾਰਜ ਜਿਹੜਾ ਜੀ ਉਹ ਨੇੜੇ ਦੇ ਕਿਸੇ ਸਰਕਾਰੀ ਕਾਲਜ ਜਾਂ ਲਾਇਬ੍ਰੇਰੀ ਦੇ ਵਿੱਚ ਕੰਮ ਕਰਦੇ ਕਿਸੇ ਹੋਰ ਲਾਇਬ੍ਰੇਰੀਅਨ ਦੇ ਕੋਲੇ ਜਿਹੜਾ ਜੀ ਉਹ ਹੈਗਾ। ਲਾਇਬ੍ਰੇਰੀਆਂ ਦੇ ਵਿੱਚ ਲਾਇਬ੍ਰੇਰੀ ਰਿਸਟੋਰਰਸ ਦੀਆਂ ਜਿਹੜੀਆਂ ਮਨਜ਼ੂਰਸ਼ੁਦਾ 72 ਅਸਾਮੀਆਂ ਨੇ, ਇਹਦੇ ਵਿੱਚੋਂ 47 ਖਾਲੀ ਨੇ। 19 ਸਰਕਾਰੀ ਕਾਲਜਾਂ ਦੇ ਵਿੱਚ ਕੋਈ ਜਿਹੜੀ ਕਾਲਜ ਲਾਇਬ੍ਰੇਰੀਅਨ ਜਾਂ ਲਾਇਬ੍ਰੇਰੀ ਰਿਸਟੋਰਰਸ ਹੈ ਨਹੀਂ ਗਾ ਜੀ। ਔਰ ਇੱਥੇ ਜਿਹੜੇ ਪੀਐਨ ਨੇ ਉਹ ਤਾਇਨਾਤ ਕੀਤੇ ਹੋਏ ਆ, ਉਹੀ ਇਹਨਾਂ ਨੂੰ ਜਿਹੜਾ ਜੀ ਉਹ ਅੱਗੇ ਤੋਰ ਰਹੇ ਆ। ਔਰ ਇਹ ਕਿਹਾ ਜਾ ਰਿਹਾ ਹੈ ਕਿ ਹੌਲੀ ਹੌਲੀ ਇਹ ਜਿਹੜਾ ਖਜ਼ਾਨਾ ਹੈ ਲਾਇਬ੍ਰੇਰੀਆਂ ਦੇ ਵਿੱਚ ਪਿਆ ਹੋਇਆ, ਕਿਉਂਕਿ ਜਿਹੜੀ ਇੱਥੇ ਪਟਿਆਲੇ ਦੇ ਵਿੱਚ ਵੀ ਜਿਹੜੀ ਰੈਫਰੈਂਸ ਲਾਇਬ੍ਰੇਰੀ ਹੈ ਬਹੁਤ ਵੱਡੀ, ਜੇ ਤੁਸੀਂ ਉੱਥੇ ਕਿਤੇ ਸਮਾਂ ਲੱਗੇ ਤਾਂ ਸਿਉਂਕ ਜਿਹੜੀ ਹੈ ਜੀ ਉਹਨਾਂ ਕਿਤਾਬਾਂ ਨੂੰ ਖਾ ਰਹੀ ਹੈ। ਉੱਥੇ ਜਿੰਨੇ ਕੁ ਲੋਕ ਬੈਠੇ ਆ ਉਹ ਉਹਨਾਂ ਨੂੰ ਕਿਤੇ ਨਾ ਕਿਤੇ ਕੱਢ ਕੇ ਧੁੱਪ ਲਵਾ ਦਿੰਦੇ ਆ। ਇਹ ਵੀ ਕਹਿੰਦੇ ਆ ਕਿ ਇਹਦੇ 'ਤੇ ਅਸੀਂ ਦਵਾਈ ਜਿਹੜੀ ਹੈ ਜੀ ਉਹ ਛਿੜਕ ਦਿੰਦੇ ਆ। ਉਹ ਛੇਤੀ ਕੀਤਿਆਂ ਕਿਸੇ ਨੂੰ ਕਿਤਾਬ ਦੇਣ ਨੂੰ ਤਿਆਰ ਨਹੀਂ ਗੇ। ਜੇ ਕਿਤਾਬਾਂ ਖੁੱਲ੍ਹਦੀਆਂ ਰਹਿਣ, ਪੜ੍ਹਦੀਆਂ ਰਹਿਣ ਤਾਂ ਫਿਰ ਕੁਛ ਨਾ ਕੁਛ ਜਿਹੜਾ ਜੀ ਉਹ ਹੋ ਸਕਦਾ। ਇਹ ਜਿਹੜਾ ਅਨਮੋਲ ਖਜ਼ਾਨਾ ਹੈ, ਜਿਹੜੀਆਂ ਰੈਫਰੈਂਸ ਕਿਤਾਬਾਂ ਨੇ ਖਾਸ ਤੌਰ ਦੇ ਉੱਤੇ, ਸਵਾਲੀਆ ਚਿੰਨ੍ਹ ਇਹ ਆ ਕਿ ਇਹਨਾਂ ਦਾ ਅੱਗੇ ਕੁਛ ਅਲਟਰਨੇਟਿਵ ਜਿਹੜਾ ਜੀ ਉਹ ਨਹੀਂ ਹੋਣਾ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸੰਭਾਲ ਲਿਆ ਜਾਵੇ। ਇਸ ਪਾਸੇ ਵੱਲ ਕੋਈ ਧਿਆਨ ਨਹੀਂ। ਸ਼ਾਇਦ ਆਉਂਦੇ ਸਾਲਾਂ ਦੇ ਦੌਰਾਨ ਇਹ ਲਾਇਬ੍ਰੇਰੀਆਂ ਔਰ ਇਹਨਾਂ ਦੇ ਵਿੱਚ ਪਈਆਂ ਬਹੁਤ ਹੀ ਅਹਿਮ ਕਿਤਾਬਾਂ ਜਿਹੜੀਆਂ ਨੇ ਜੀ ਉਹ ਗਾਇਬ ਹੋ ਜਾਣਗੀਆਂ ਤੇ ਫਿਰ ਸਾਡੇ ਕੋਲ ਦੱਸਣ ਦੇ ਵਾਸਤੇ ਕੁਝ ਵੀ ਨਹੀਂ ਜਿਹੜਾ ਦੀ ਹੋਊਗਾ ਕਿ ਕਿਹੜੇ ਤਰੀਕੇ ਦੇ ਨਾਲ ਅਸੀਂ ਜਿਹੜਾ ਦੀ ਉਹ ਪੜ੍ਹਦੇ ਰਹੇ ਹਾਂ ਤੇ ਸਾਡਾ ਇੱਕ ਬਹੁਤ ਵੱਡਾ ਇਤਿਹਾਸ ਜਿਹੜਾ ਦੀ ਉਹਦੇ ਉੱਤੇ ਕੁਐਸਚਨ ਮਾਰਕ ਲੱਗੂਗਾ। ਬਿਲਕੁਲ ਜੀ, ਕੁਛ ਸਰਕਾਰਾਂ ਤਬਾਹ ਕਰੀ ਜਾਂਦੀਆਂ, ਕੁਛ ਆਪ ਹੀ ਕਰੀ ਜਾਂਦੇ। ਅਖੀਰ ਦੇ ਵਿੱਚ ਲੁਧਿਆਣਾ ਡਿਸਟ੍ਰਿਕਟ ਦੀ ਜੇ ਗੱਲ ਕਰਦੇ ਹਾਂ, ਉੱਥੇ ਇੱਕ ਪਿੰਡ ਆ, ਨਸ਼ਿਆਂ ਕਰਕੇ ਉੱਥੇ ਰਿਸ਼ਤੇ ਹੀ ਹੁਣ ਹਟ ਗਏ। ਐਕਚੁਅਲੀ ਇਹ ਪ੍ਰੋਬਲਮ ਤਾਂ ਜੀ ਕਈ ਜਗ੍ਹਾ ਦੇ ਉੱਤੇ ਜਿਹੜੀ ਆ ਉਹ ਆ ਰਹੀ ਆ। ਕੁਛ ਜਿਹੜੇ ਪਿੰਡ ਨੇ ਉਹਨਾਂ ਦਾ ਚਰਚਾ ਸਾਹਮਣੇ ਆ ਜਾਂਦਾ, ਕੁਛ ਜਿਹੜੇ ਪਿੰਡ ਨੇ ਉਹਨਾਂ ਦਾ ਕੋਈ ਚਰਚਾ ਜਿਹੜਾ ਦੀ ਉਹ ਨਹੀਂ ਹੈਗਾ। ਔਖੇ ਲੋਕ ਜਿਹੜੇ ਜੀ ਉਹ ਜ਼ਰੂਰ ਨੇ। ਚਾਹੇ ਤੁਸੀਂ ਜਿਹੜਾ ਦੀ ਇਹ ਲਾ ਲਓ ਕਿ ਅੱਜ ਵੀ ਵੀਡੀਓਜ਼ ਜਿਹੜੀਆਂ ਜੀ ਉਹ ਬਹੁਤ ਸਾਰੀਆਂ ਆਉਂਦੀਆਂ ਨੇ, ਵਾਇਰਲ ਹੋ ਰਹੀਆਂ ਨੇ, ਜਿਹਦੇ ਵਿੱਚ ਜਿਹੜੇ ਇਹ ਨੌਜਵਾਨ ਨੇ ਜੀ ਉਹ ਜਿਹੜਾ ਟੀਕਾ ਹੈ ਉਹ ਜ਼ੁਬਾਨ ਦੇ ਉੱਤੇ ਲਾਉਣ ਲੱਗ ਗਏ ਆ। ਇੱਥੋਂ ਤੱਕ ਹਾਲਾਤ ਜਿਹੜੇ ਆ ਜੀ ਉਹ ਚਲੇ ਗਏ ਆ। ਜਾਂ ਜਿਹੜੇ ਨਸ਼ੇੜੀਆਂ ਦੇ ਅਸਰ ਜਿਹੜੇ ਜੀ ਉਹ ਕਿੱਡੇ ਵੱਡੇ ਪੈਣੇ ਸ਼ੁਰੂ ਹੋ ਗਏ ਆ ਕਿ ਮੋਟਰਾਂ ਲਾ ਕੇ ਲੈ ਜਾਂਦੇ, ਟਰਾਂਸਫਾਰਮਰ ਦਾ ਤੇਲ ਕੱਢ ਕੇ ਲੈ ਜਾਂਦੇ, ਉਹਦੇ ਵਿੱਚੋਂ ਤਾਰਾਂ ਜਿਹੜੀਆਂ ਦੀ ਉਹ ਕੱਢ ਕੇ ਲੈ ਜਾਂਦੇ ਆ, ਕਿਉਂਕਿ ਨਸ਼ੇੜੀ ਨਸ਼ਾ ਜਿਹੜਾ ਜੀ ਉਹ ਚਾਹੀਦਾ, ਉਹਦੇ ਵਾਸਤੇ ਉਹ ਕੁਛ ਵੀ ਕਰ ਜਿਹੜਾ ਦੀ ਉਹ ਲੱਗ ਜਾਂਦਾ। ਲੁਧਿਆਣਾ ਦੇ ਨਜ਼ਦੀਕ ਤਲਵੰਡੀ ਕਲਾਂ ਪਿੰਡ ਹੈ ਜੀ, ਇਹਦੇ ਉੱਤੇ ਨਸ਼ੇੜੀ ਹੋਣ ਦਾ ਦਾਗ ਜਿਹੜਾ ਜੀ ਉਹ ਲੱਗ ਗਿਆ। ਜਿਹੜੀ ਪੰਚਾਇਤ ਆ ਉਹ ਹੁਣ ਜਾਗੀ ਆ। ਉਹ ਇਹ ਕਹਿੰਦੀ ਆ ਕਿ ਅਸੀਂ ਇਹਦੇ ਉੱਤੇ ਨਸ਼ੇੜੀ ਪਿੰਡ ਹੋਣ ਦਾ ਇਲਜ਼ਾਮ ਜਿਹੜਾ ਜੀ ਢੋਣ ਦੇ ਯਤਨ ਕਰਾਂਗੇ। ਪਿੰਡ ਵਾਲਿਆਂ ਨੇ ਨਾਕਾਬੰਦੀ ਕਰਕੇ ਨਸ਼ੇੜੀਆਂ ਤੇ ਤਸਕਰਾਂ ਨੂੰ ਫੜਿਆ, ਪਰ ਜ਼ਿਆਦਾ ਸਫਲਤਾ ਜਿਹੜੀ ਹੈ ਜੀ ਇਹਦੇ ਵਿੱਚ ਉਹਨਾਂ ਨੂੰ ਮਿਲੀ ਨਹੀਂ। ਹੁਣ ਪਿੰਡ ਦੇ ਵਿੱਚ ਨਸ਼ਾ ਤਸਕਰੀ ਕਰਦੇ ਲੋਕ ਜਿਹੜੇ ਨੇ ਤੇ ਨਸ਼ੇੜੀ ਜਿਹੜੇ ਨੇ ਉਹਨਾਂ ਨੂੰ ਫੜਨ ਦੇ ਵਾਸਤੇ 5000 ਰੁਪਏ ਦਾ ਇਨਾਮ ਇਸ ਪਿੰਡ ਨੇ ਰੱਖਿਆ। ਇਹ ਵੀ ਕਿਹਾ ਕਿ ਜਿਹੜਾ ਸੂਚਨਾ ਦਊਗਾ ਵੀ ਕਿਹੜਾ ਕਿਹੜਾ ਵੇਚਦਾ, ਉਹਦਾ ਨਾਮ ਵੀ ਇਹ ਪਿੰਡ ਵਾਲੇ ਜਿਹੜੇ ਜੀ ਉਹ ਗੁਪਤ ਰੱਖਣਗੇ। ਜਲੰਧਰ ਰੋਡ ਦੇ ਉੱਤੇ ਜਿਹੜਾ ਜੀ ਇਹ ਤਲਵੰਡੀ ਕਲਾਂ ਨੂੰ ਜਿਹੜਾ ਜੀ ਇੱਥੇ ਬਹੁਤੇ ਜਿਹੜੇ ਜੀ ਰਿਫਿਊਜੀ ਭਾਈਚਾਰਾ ਆ ਕੇ ਵਸਿਆ ਸੀਗਾ। ਜਿਹੜੇ ਪਾਕਿਸਤਾਨ ਜਦੋਂ ਬਣਿਆ ਉਦੋਂ ਉੱਜੜ ਕੇ ਆਏ ਲੋਕ ਸੀਗੇ। ਪਿਛਲੇ 10 ਸਾਲਾਂ ਤੋਂ ਇਹ ਪਿੰਡ ਨਸ਼ੇ ਦੀ ਤਸਕਰੀ ਕਰਕੇ ਜਿਹੜਾ ਜੀ ਉਹ ਬਦਨਾਮ ਹੋ ਗਿਆ। 2500 ਦੀ ਆਬਾਦੀ ਆ ਇਸ ਪਿੰਡ ਦੀ। ਜ਼ਿਆਦਾਤਰ ਲੋਕ ਜਿਹੜੇ ਆ ਜੀ ਉਹ ਨਸ਼ੇ ਦੀ ਤਸਕਰੀ ਕਰਦੇ ਆ। 500 ਘਰਾਂ ਵਾਲੇ ਇਸ ਪਿੰਡ ਦੇ ਵਿੱਚ 200 ਤੋਂ ਜ਼ਿਆਦਾ ਘਰਾਂ ਦੇ ਵਿੱਚ ਨੌਜਵਾਨ ਜਿਹੜੇ ਨੇ, ਔਰ ਇੱਥੋਂ ਤੱਕ ਕਿ ਔਰਤਾਂ ਵੀ ਉੱਤੇ ਵੀ ਨਸ਼ਾ ਤਸਕਰੀ ਦੇ ਮਾਮਲੇ ਜਿਹੜੇ ਆ ਜੀ ਉਹ ਦਰਜ ਆ। ਸਤਲੁਜ ਦੇ ਕੰਢੇ ਦੇ ਉੱਤੇ ਇਸ ਪਿੰਡ ਦੇ ਉੱਤੇ ਪਹਿਲਾਂ ਲੋਕ ਰੇਤ ਮਾਈਨਿੰਗ ਦਾ ਕੰਮ ਕਰਦੇ ਸੀਗੇ, ਉਹਨਾਂ ਦਾ ਕੰਮ ਬੰਦ ਹੋ ਗਿਆ। ਬਾਅਦ ਦੇ ਵਿੱਚ ਇਹ ਨਸ਼ੇ ਦੀ ਤਸਕਰੀ ਜਿਹੜੀ ਦੀ ਉਹ ਕਰਨ ਲੱਗ ਗਏ। ਲੁਧਿਆਣਾ ਤੋਂ ਜਲੰਧਰ ਤੋਂ ਬਾਅਦ ਅੰਮ੍ਰਿਤਸਰ ਬਾਰਡਰ ਏਰੀਏ ਦੇ ਜਿਹੜੇ ਤਸਕਰ ਸੀ ਉਹ ਵੀ ਇੱਥੇ ਨਸ਼ਾ ਵੇਚਣ ਦੇ ਵਾਸਤੇ ਆਉਣ ਲੱਗ ਗਏ, ਕਿਉਂਕਿ ਉਹਨਾਂ ਨੂੰ ਲੱਗਿਆ ਕਿ ਪਿੰਡ ਦੇ ਵਿੱਚੋਂ ਜਿਹੜੀ ਇਹਦੀ ਅੱਗੇ ਸਪਲਾਈ ਵੱਡੇ ਪੱਧਰ ਦੇ ਉੱਤੇ ਹੁੰਦੀ ਆ।
ਪਿੰਡ ਦੇ ਕੁਝ ਨੌਜਵਾਨ ਇਕੱਠੇ ਹੋਏ, ਉਹਨਾਂ ਨੇ ਨਾਕਾਬੰਦੀ ਪਿੰਡ ਦੀ ਜਿਹੜੀ ਜੀ ਉਹ ਕਰਨੀ ਸ਼ੁਰੂ ਕੀਤੀ ਤਾਂ ਕਿ ਨਸ਼ਾ ਕਰਨ ਵਾਲੇ ਤੇ ਤਸਕਰ ਜਿਹੜੇ ਉਹਨਾਂ ਨੂੰ ਘੇਰਿਆ ਜਾ ਸਕੇ। ਕੁਝ ਬੰਦੇ ਫੜੇ ਵੀ ਗਏ, ਕੁਝ ਲੜਾਈ ਝਗੜੇ ਵੀ ਜਿਹੜੇ ਜੀ ਉਹ ਹੋਏ, ਪਰ ਗੱਲ ਜਿਹੜੀ ਉਹ ਬਣੀ ਨਹੀਂ। ਹੁਣ ਜਿਹੜਾ ਜੀ ਪਿੰਡ ਵਾਲਿਆਂ ਨੇ ਇਹਦੇ ਉੱਤੇ ਇਨਾਮ ਜਿਹੜਾ ਜੀ ਉਹ ਰੱਖਿਆ। ਪਿੰਡ ਵਾਲੇ ਜਿਹੜੇ ਆ ਜੀ ਉਹ ਇਹ ਗੱਲ ਕਹਿੰਦੇ ਆ ਕਿ ਹਾਲਾਤ ਐਸੇ ਬਣ ਗਏ ਆ ਇਸ ਤਲਵੰਡੀ ਕਲਾਂ ਪਿੰਡ ਦੇ ਕਿ ਪਿੰਡ ਦੀ ਬਦਨਾਮੀ ਹੋ ਗਈ। ਇੱਥੇ ਹੁਣ ਨਿਆਣਿਆਂ ਦੇ ਵਿਆਹ ਹੋਣੇ ਜਿਹੜੇ ਜੀ ਉਹ ਔਖੇ ਹੋ ਗਏ ਆ। ਉਹ ਕਹਿੰਦੇ ਆ ਕਿ ਪਿੰਡ ਦੇ ਕਈ ਲੋਕਾਂ ਨੇ ਆਪਣੀਆਂ ਜਿਹੜੀਆਂ ਧੀਆਂ ਸੀਗੀਆਂ ਉਹ ਪਹਿਲਾਂ ਕਿਸੇ ਦੂਜੇ ਪਿੰਡ ਦੇ ਵਿੱਚ ਆਪਣੀ ਰਿਸ਼ਤੇਦਾਰੀ ਦੇ ਕੋਲ ਭੇਜੀ, ਫਿਰ ਜਾ ਕੇ ਉਹਨਾਂ ਦੇ ਜਿਹੜੇ ਜੀ ਉਹ ਰਿਸ਼ਤੇ ਹੋਏ। ਪਿੰਡ ਦਾ ਸਰਪੰਚ ਜਿਹੜਾ ਜੀ ਉਹ ਕਹਿੰਦਾ ਕਿ ਉਹ ਹੁਣ ਇੱਥੇ ਸਾਈਨ ਲਵਾ ਰਿਹਾ ਕਿ ਜਿਹੜਾ ਕੋਈ ਇੱਥੇ ਫੜਿਆ ਗਿਆ ਫਿਰ ਉਹ ਆਪਣੀ ਜਾਨ ਦਾ ਆਪ ਜ਼ਿੰਮੇਵਾਰ ਜਿਹੜਾ ਜੀ ਉਹ ਹੋਊਗਾ। ਆਪਾਂ ਅਕਸਰ ਜਿਹੜੀ ਜੀ ਉਹ ਗੱਲ ਕਰਦੇ ਹਾਂ ਕਿ ਜਿਹੜੀ ਪੁਲਿਸ ਹੈ ਉਹ ਇਸ ਮਾਮਲੇ ਦੇ ਉੱਤੇ ਜਿਹੜੀ ਆ ਉਹ ਅਕਸਰ ਛੱਡ ਦਿੰਦੀ ਹੈ। ਜੇ ਪਿੰਡ ਵਾਲੇ ਕੁਛ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਕੋਸ਼ਿਸ਼ ਕਰਦੇ ਵੀ ਨੇ ਤੇ ਉਹਨਾਂ ਦੀਆਂ ਕੋਸ਼ਿਸ਼ਾਂ ਜਿਹੜੀਆਂ ਜੀ ਉਹਨਾਂ ਨੂੰ ਬੂਰ ਨਹੀਂ ਪੈਂਦਾ। ਉਹਦਾ ਕਾਰਨ ਸਭ ਨੂੰ ਜਿਹੜਾ ਜੀ ਉਹ ਪਤਾ ਹੈ ਕਿ ਮਿਲ ਕੇ ਸਾਰਾ ਕੁਛ ਜਿਹੜਾ ਜੀ ਹੁੰਦਾ, ਮਿਲ ਕੇ ਸਾਰਾ ਕੁਛ ਜਿਹੜਾ ਜੀ ਉਹ ਚੱਲਦਾ। ਤੋ ਹੁਣ ਇਹ ਪਿੰਡ ਵਾਲੇ ਫੇਰ ਇੱਕ ਵਾਰੀ ਜਿਹੜੇ ਜੀ ਉਹ ਇਕੱਠੇ ਹੋਏ ਆ, ਦੇਖਦੇ ਆ ਕਿੰਨੇ ਉਹਦੇ ਵਿੱਚ ਸਕਸੈਸ ਹੁੰਦੇ ਆ। ਇੱਕ ਗੱਲ ਪੱਕੀ ਹੈ ਜੀ, ਜਿੰਨੀ ਦੇਰ ਤੱਕ ਲੋਕਾਂ ਨੇ ਜਿਹੜਾ ਜੀ ਸਿਰ ਧਰ ਦੀ ਬਾਜ਼ੀ ਨਾ ਲਾਈ ਉਨੀ ਦੇਰ ਤੱਕ ਨਸ਼ੇ ਦਾ ਖਾਤਮਾ ਹੋ ਸਕਣਾ ਹਾਲ ਦੀ ਘੜੀ ਤਾਂ ਜਿਹੜਾ ਜੀ ਉਹ ਨਾਮੁਮਕਿਨ ਜਿਹਾ ਲੱਗ ਰਿਹਾ। ਇਸ ਤੋਂ ਬਾਅਦ ਕੀ ਹੋ ਸਕਦਾ ਕਿ ਬੱਚਿਆਂ ਦੇ ਰਿਸ਼ਤੇ ਹੀ ਨਹੀਂ ਹੁੰਦੇ? ਹੋਰ ਕਿਹੜੀ ਗੱਲ ਦੀ ਲੋਕ ਵੇਟ ਕਰਦੇ ਆ ਵੀ ਆਹ ਹੋਊਗਾ? ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਾਨਾ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਉਸ ਦੇ ਨਾਲ ਦੱਸਦੇ ਕਿ ਬਲਤੇਜ ਪੰਨੂ ਜੀ ਆਪਣੇ ਕੈਲੀਫੋਰਨੀਆ ਦੇ ਵਿੱਚ ਆ ਰਹੇ ਨੇ ਜੀ 12, 13, 14 ਤਰੀਕ ਨੂੰ। ਅਤੇ ਉਹਨਾਂ ਦੇ ਨਾਲ ਵੀ ਜੇ ਤੁਸੀਂ ਕਿਸੇ ਨੇ ਮੁਲਾਕਾਤ ਕਰਨੀ ਹੋਵੇ ਤਾਂ ਕਾਲ ਕਰਕੇ ਉਹਨਾਂ ਦੇ ਪ੍ਰੋਗਰਾਮਾਂ ਬਾਰੇ ਪਤਾ ਕਰ ਸਕਦੇ ਹੋ 4082725200।